ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਅਗਲੀ ਲਿਖਤ ਆਈ ਹੈ ਸਿਡਨੀ ਆਸਟ੍ਰੇਲੀਆ ਤੋਂ ਵੀਰ ਵਿਕਰਮ ਸੰਧੂ ਜੀ ਦੀ। ਇਹ ਲਿਖਦੇ ਹਨ ਡਾਕਟਰ ਸਾਹਿਬ ਜੀ, ਭੈਣ ਜੀ ਨੀਲਮ ਕੌਰ ਜੀ ਅਤੇ ਟੀਵੀ 84 ਦੇ ਸਾਰੇ ਮੈਂਬਰਸ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿੱਚ ਨਾ ਲਿਖਣ ਕਰਕੇ ਮੈਨੂੰ ਮਾਫ ਕਰ ਦੇਣਾ, ਮੈਨੂੰ ਕੰਪਿਊਟਰ ਤੇ ਪੰਜਾਬੀ ਲਿਖਣਾ ਨਹੀਂ ਆਉਂਦਾ। ਮੇਰਾ ਸਵਾਲ ਹੈ ਕਿ ਕਸ਼ਮੀਰ ਵਿੱਚ ਮਹਿਬੂਬਾ ਮੁਫਤੀ ਮੁੱਖ ਮੰਤਰੀ ਬਣਨ ਜਾ ਰਹੀ ਹੈ ਅਤੇ ਬੀਜੇਪੀ ਨਾਲ ਸਰਕਾਰ ਬਣਾ ਰਹੀ ਹੈ। ਇੱਕ ਮੁਸਲਮਾਨ ਔਰਤ RSS ਦੀ ਮੁਖੀ ਕਿਵੇਂ ਬਣ ਸਕਦੀ ਹੈ? ਇਸ ਨਾਲ ਕਸ਼ਮੀਰੀ ਮੁਸਲਮਾਨਾਂ ਤੇ ਸਿੱਖਾਂ ਦੇ ਭਵਿੱਖ ਤੇ ਕੀ ਅਸਰ ਹੋਵੇਗਾ? ਕਿਰਪਾ ਕਰਕੇ ਇਸ ਦਾ ਜਵਾਬ ਆਪਣੇ ਸ਼ੋਅ ਵਿੱਚ ਜ਼ਰੂਰ ਦੇਣਾ। ਧੰਨਵਾਦ ਜੀ ਡਾਕਟਰ ਸਾਹਿਬ। ਵਿਕਰਮ ਸੰਧੂ ਜੀ ਡਾਕਟਰ ਸਾਹਿਬ। ਵਿਕਰਮ ਸੰਧੂ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ। ਹੁਣ ਆਸਟ੍ਰੇਲੀਆ ਵਾਲਿਆਂ ਦੀਆਂ ਲਿਖਤਾਂ ਸ਼ੁਰੂ ਹੋਈਆਂ ਨੇ, ਪਤਾ ਨਹੀਂ ਵਿੱਚੋਂ ਕੋਈ ਬਲੌਕ ਸੀ ਜਾਂ ਕੁਝ ਸਾਡੀਆਂ ਜਿਹੜੇ ਫੇਸਬੁੱਕ ਮੈਸੇਜ ਦੂਜੇ ਵੀ ਬਲੌਕ ਕੀਤੇ ਗਏ ਔਰ ਮੈਂ ਹੈਰਾਨ ਸੀ ਕਿ ਵੀ ਆਸਟ੍ਰੇਲੀਆ ਤੋਂ ਵੋਲਿਊਮ ਘਟ ਗਿਆ। ਲੇਕਿਨ ਹੁਣ ਮੈਂ ਦੇਖ ਰਿਹਾ ਪਿਛਲੇ 2-3 ਦਿਨ ਤੋਂ ਫੇਰ ਸ਼ੁਰੂ ਹੋਇਆ। ਸੋ ਕੁਛ ਨਾ ਕੁਛ ਜਿਹੜੇ ਦੁਸ਼ਮਣ ਨੇ ਉਹ ਕਰਦੇ ਨੇ ਜੀ। ਉਹਨਾਂ ਦਾ ਵਿਸ਼ਾ ਲਿਖਤ ਦਾ ਉਹੀ ਹੈ ਜਿਹੜਾ ਅਸੀਂ ਅੱਜ ਓਪਨਿੰਗ ਸੈਗਮੈਂਟ 'ਚ ਵੀ ਡਿਸਕਸ ਕੀਤਾ ਕਿ ਵੀ ਇੱਕ ਪਾਸੇ ਉਹਨਾਂ ਨੇ ਮਹਿਬੂਬਾ ਮੁਫਤੀ ਨਾਲ ਮਿਲ ਕੇ ਸਰਕਾਰ ਬਣਾਈ। ਖੁਦ ਉਹ ਚੀਫ ਮਿਨਿਸਟਰ ਹੈ ਮਹਿਬੂਬਾ। ਡਿਪਟੀ ਨਿਰਮਲ ਸਿੰਘ ਨਾਂ ਦਾ ਜਿਹੜਾ ਬੜਾ ਜਨੂਨੀ ਬੀਜੇਪੀ ਵਾਲਾ ਉਹ ਡਿਪਟੀ ਚੀਫ ਮਿਨਿਸਟਰ ਹੈ ਔਰ ਇਹੀ ਬੀਜੇਪੀ ਹੈ ਜਿਨ੍ਹਾਂ ਨੇ ਜੰਮੂ ਦੇ ਵਿੱਚ ਗੋਲੀ ਚਲਵਾਈ ਜਦੋਂ ਕਿ ਜਸਜੀਤ ਸਿੰਘ ਨਾਂ ਦੇ ਸਿੰਘ ਸ਼ਹੀਦ ਹੋਏ, ਜਦੋਂ ਕਿ ਬਸੰਤ ਪਿੰਡਾਂ ਵਾਲਿਆਂ ਦਾ ਪੋਸਟਰ ਲਾਉਣ ਤੋਂ ਲੈ ਕੇ ਜੀ। ਔਰ ਜਿਸ ਪੁਲਿਸ ਵਾਲਿਆਂ ਨੇ ਲਾਏ ਉਦੋਂ ਭਾਵੇਂ ਸਸਪੈਂਡ ਕੀਤਾ ਗਿਆ, ਬਾਅਦ 'ਚ ਉਹਨੂੰ ਪ੍ਰਮੋਟ ਕਰ ਦਿੱਤਾ ਗਿਆ। ਔਰ ਇਸੇ ਬੀਜੇਪੀ ਕੈਬਨਿਟ 'ਚ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਕ੍ਰਿਮੀਨਲ ਬੈਕਗਰਾਊਂਡ ਦਾ ਬੰਦਾ ਕਿਸ਼ਤਵਾੜ ਦੇ ਵਿੱਚ ਜਿਹਦੇ ਖਿਲਾਫ ਜਿਹੜੇ ਰਾਈਟਿੰਗ ਦੇ ਕੇਸ ਦਰਜ ਨੇ ਉਹ ਮਿਨਿਸਟਰ ਬਣ ਗਏ। ਇਹਨਾਂ ਦਾ ਸਵਾਲ ਇਹ ਹੈ ਕਿ ਵੀ ਇਹ ਹੁਣ ਜੇ RSS ਦੇ ਨਾਲ ਸਰਕਾਰ ਬਣਾਈ ਹੈ ਤੇ RSS ਤਾਂ ਵੈਸੇ ਹੀ ਜੋ ਮੋਹਨ ਭਾਗਵਤ ਔਰਤਾਂ ਬਾਰੇ ਕਹਿੰਦਾ ਜਾਂ ਇਹਨਾਂ ਦਾ ਲਾਅ ਤਾਂ ਮਨੂ ਸਮ੍ਰਿਤੀ ਹੈ। ਮਨੂ ਸਮ੍ਰਿਤੀ ਤਾਂ ਔਰਤ ਨੂੰ ਵੈਸੇ ਹੀ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੈ ਵੀ ਉਹਨੂੰ ਕਦੇ ਇਕੱਲੇ ਨਾ ਛੱਡੋ, ਕਦੇ ਪਿਓ ਪਤੀ ਪੁੱਤਰ। ਉਹਨੇ ਕਿਹਾ ਜੀ ਉਹਨੂੰ ਕਿਵੇਂ ਮੰਨ ਲੈਣਗੇ। ਸੋ ਹੁਣ ਉਹਨਾਂ ਨੇ ਕਰਨਾ ਕੀ ਹੈ ਇਹ, ਹਾਲਾਂਕਿ ਮੇਰਾ ਖਿਆਲ ਹੈ ਵੀ 2 ਮਹੀਨੇ ਬੀਬੀ ਨੇ ਕਾਫੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ ਪਾਵਰ ਦਾ ਪੁੱਲ ਇੰਨਾ ਕੁ ਹੁੰਦਾ ਹੈ, ਕੁਰਸੀ ਦੀ ਇੰਨੀ ਕੁ ਤਾਕਤ ਹੈ। ਵੈਸੇ ਤਾਂ ਬਿਜਲੀ ਬਾਰੇ ਕਿਹਾ ਜਾਂਦਾ ਵੀ ਬਿਜਲੀ ਦਾ ਕਰੰਟ ਖਿੱਚ ਲੈਂਦਾ ਹੈ, ਕੁਰਸੀ ਦਾ ਪਤਾ ਨਹੀਂ ਕਿੱਥੋਂ ਖਿੱਚ ਕੇ ਲਿਆਂਦੀ ਹੈ। ਤੇ ਅਲਟੀਮੇਟਲੀ ਉਹਨੇ ਕੰਡਿਆਂ ਦਾ ਤਾਜ ਜਿਹੜਾ ਉਹ ਪਹਿਨ ਹੀ ਲਿਆ ਔਰ ਉਹਦਾ ਨਤੀ ਪਹਿਲਾਂ ਹੀ ਉਹਨਾਂ ਨੇ RSS ਨੇ श्रीनगर ਦੀ ਜਿਹੜੀ ਹੈ ਟੈਕਨੀਕਲ ਇੰਸਟੀਚਿਊਟ ਦੇ ਵਿੱਚ ਕਰਵਾ ਕੇ ਪਹਿਲਾ ਟੈਸਟ ਕਰ ਦਿੱਤਾ। ਨਾਲ ਹੀ ਸੈਂਟਰ ਨੇ ਉਹਨੂੰ ਕਿਹਾ ਕਿ ਜੀ ਮੇਕ ਸ਼ੋਰ ਕਰੋ ਕਿ ਜਿਹੜੇ ਬਾਹਰਲੇ ਸਟੂਡੈਂਟ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਏ। CRPF ਲਾ ਦਿੱਤੀ ਹੈ ਯੂਨੀਵਰਸਿਟੀ। ਔਰ ਇਹ ਵੀ ਆ ਰਿਹਾ ਵੀ ਮਕਸਦ ਬਹੁਤਿਆਂ ਦਾ ਜਿਹੜੇ ਸਟੂਡੈਂਟਸ ਨੂੰ ਰੌਲਾ ਪਾ ਰਹੇ ਨੇ ਬਾਹਰਲੇ ਜੀ ਸਾਡੀ ਮਾਰ ਕੁਟਾਈ ਹੋਈ, ਕਿਉਂਕਿ ਨੋਮੀਨੇਸ਼ਨ ਦੇ ਥੱਲੇ ਉੱਥੇ ਪਹੁੰਚ ਗਏ श्रीनगर। ਪਰ ਇਸ ਬਹਾਨੇ ਨਾਲ ਉਹ ਆਪਣੀਆਂ ਹੋਮ ਸਟੇਟਾਂ 'ਚ ਵਾਪਸ ਮਾਈਗ੍ਰੇਸ਼ਨ ਲੈ ਸਕਦੇ ਨੇ। ਕਹਿਣਗੇ ਜੀ ਦੇਖੋ ਅਸੀਂ ਤਾਂ ਸੇਫ ਹੀ ਨਹੀਂ, ਸਾਨੂੰ ਉੱਥੇ ਕੁੱਟਦੇ ਨੇ, ਪੁਲਿਸ ਨੇ ਕੁੱਟਿਆ ਇੰਨਾ। ਸੋ ਉਹਦੇ ਥੱਲੇ ਉਹਨਾਂ ਦੇ ਦੋਨੋਂ ਪਰਪਸ ਸਰਵ ਹੁੰਦੇ ਨੇ। ਇੱਕ ਤਾਂ ਕੱਲ ਨੂੰ ਜਦੋਂ ਕਸ਼ਮੀਰ ਵਾਦੀ 'ਚ ਮੁਸਲਮਾਨਾਂ ਨੂੰ ਕੁੱਟਣਾ, ਉਹਨਾਂ ਨੇ ਕਹਿਣਾ ਦੇਖੋ ਜੀ ਇਹਨਾਂ ਨੇ T20 ਦੇ ਮੌਕੇ ਭਾਰਤ ਦੀ ਸੈਲੀਬ੍ਰੇਸ਼ਨ ਕੀਤੀ, ਬੀਫ ਖਾਂਦੇ ਨੇ ਔਰ ਦੇਖੋ ਬਾਹਰਲੇ ਸਟੂਡੈਂਟਸ ਨੂੰ ਕੁੱਟ ਕੇ ਕੱਢ ਦਿੱਤਾ। ਔਰ ਜਦੋਂ ਹੁਣ ਬਾਹਰਲੇ ਮੁਸਲਮਾਨਾਂ ਦੇ ਉੱਤੇ, ਕਿਉਂਕਿ ਇਹਨਾਂ ਨੇ ਪੁੱਛਿਆ ਮੁਸਲਮਾਨਾਂ ਸਿੱਖਾਂ ਦਾ ਕੀ ਪ੍ਰਭਾਵ ਪੈਗਾ, ਹੁਣ ਬਾਹਰਲੇ ਮੁਸਲਮਾਨਾਂ ਨੂੰ ਜਦੋਂ ਕੁੱਟ ਚਾੜਨਗੇ ਭਾਰਤ ਦੇ ਬਾਹਰਲੇ ਸੂਬਿਆਂ 'ਚ, ਉਹਨਾਂ ਨੇ ਕਹਿਣਾ ਜੋ ਕਸ਼ਮੀਰ 'ਚ ਇਹਨਾਂ ਨੇ ਗੈਰ ਮੁਸਲਮਾਨਾਂ ਹਿੰਦੂਆਂ ਨਾਲ ਕੀਤਾ ਜੀ ਉਹੀ ਉਹਦੇ ਹੱਕਦਾਰ ਨੇ। ਸੋ ਕੁੱਲ ਮਿਲਾ ਕੇ ਇਹਨਾਂ ਦੀ ਇਹ ਜਿਹੜੀ ਸਮ ਗੇਮ ਹੈ ਉਹਦੇ 'ਚ ਫਿਟ ਇਨ ਹੁੰਦਾ। ਔਰ ਮੈਨੂੰ ਲੱਗਦਾ ਹੈ ਕਿ ਮਹਿਬੂਬਾ ਮੁਫਤੀ ਬੇਸ਼ੱਕ ਐਕਸਪੀਰੀਅੰਸਡ ਹੈ, 20-22 ਸਾਲ ਤੋਂ ਸਿਆਸਤ 'ਚ ਹੈ, ਪਿਓ ਦਾ ਵੀ ਸਹਾਰਾ ਸੀ, ਲੇਕਿਨ RSS ਦੀ ਨਾਗਪੁਰ ਨੀਤੀ ਦੇ ਚੱਕਰ ਵਿਊ 'ਚ ਅਲਟੀਮੇਟਲੀ ਇਹ ਆਪਣੀ ਕ੍ਰੈਡੀਬਿਲਿਟੀ ਵੀ ਗਵਾਏਗੀ। ਸਿੱਖਾਂ ਦੇ ਹਵਾਲੇ ਨਾਲ ਸਿੱਖਾਂ ਦਾ ਕੀ ਬਣੇਗਾ? ਮੈਂ ਦੇਖ ਰਿਹਾ ਸੀ ਵੀ ਉਹਦੀ ਕੈਬਨਿਟ 'ਚ ਇੱਕ ਵੀ ਸਿੱਖ ਨਹੀਂ ਹੈ। ਹਾਲਾਂ 4-5 ਲੱਖ ਸਿੱਖ ਜੰਮੂ ਕਸ਼ਮੀਰ 'ਚ ਰਹਿੰਦੇ ਨੇ। ਜੇ ਇਹਨਾਂ ਨੂੰ ਥੋੜੀ ਬਹੁਤ ਵੀ ਅਕਲ ਜਾਂ ਸਿਆਣਪ ਦੀ ਗੱਲ ਹੋਏ, ਇਹ ਠੀਕ ਹੈ ਵੀ ਸਿੱਖ ਸ਼ੁਰੂ ਤੋਂ ਨੈਸ਼ਨਲ ਕਾਨਫਰੰਸ ਦੇ ਨਾਲ ਰਹੇ, ਸ਼ੇਖ ਅਬਦੁੱਲੇ ਦੇ ਨਾਲ ਇੱਕ ਕਸ਼ਮੀਰ ਵਾਦੀ ਦੇ ਬੜੇ ਵੱਡੇ ਲੀਡਰ ਹੁੰਦੇ ਸੀ। ਮੈਨੂੰ ਬਚਪਨ 'ਚ ਉਹਨਾਂ ਦੀਆਂ ਸਪੀਚਿਸ ਸੁਣਨ ਦਾ ਵੀ ਮੌਕਾ ਮਿਲਿਆ। ਬੜੇ ਫੀਅਰਲੈਸ। ਸੰਤ ਸਿੰਘ ਤੇਗ ਵੱਡੀ 3 ਫੁੱਟ ਕਿਰਪਾਨ ਵੀ ਨਾਲ ਰੱਖਦੇ ਸੀ, ਤਖੱਲਸ ਵੀ ਤੇਗ ਰੱਖਿਆ ਹੋਇਆ ਸੀ ਤੇ ਉਹ ਬੜੇ ਦੋਸਤ ਸੀ ਸ਼ੇਖ ਅਬਦੁੱਲੇ ਦੇ। ਲੇਕਿਨ ਇਹ ਜਿਹੜੇ ਈਵਨ ਕਸ਼ਮੀਰੀ ਸਿੱਖਾਂ ਦੇ ਨੁਮਾਇੰਦਿਆਂ ਨੇ ਵੀ ਕਿਹਾ ਜੀ ਦਿੱਤਾ ਅਬਦੁੱਲੇ ਨੇ ਵੀ ਸਾਨੂੰ ਕੁਛ ਨਹੀਂ। ਇਹ ਠੀਕ ਹੈ ਵੀ ਅਸੀਂ ਉਹਨੂੰ ਜਿਹੜਾ ਉਹ ਸਲਾਹਨਾ ਕਰਦੇ ਸੀ, ਉਹ ਆ ਕੇ ਸਾਡੀ ਘਰ ਜਾਂਦਾ ਸੀ। ਔਰ ਹੁਣ ਦੀ ਉਸ ਕੈਬਨਿਟ ਦੇ ਵਿੱਚ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ।
ਸੋ ਮੈਂ ਸਮਝਦਾ ਹਾਂ ਵੀ RSS ਦੀ ਗੇਮ 'ਚ ਉਹਨਾਂ ਨੇ ਸਿੱਧਾ ਮੁਸਲਮਾਨਾਂ ਨੂੰ ਲਿਆ, ਈਸਾਈਆਂ ਤੋਂ ਥੋੜਾ ਜਿਹਾ ਹੱਥ ਚੁੱਕਿਆ ਔਰ ਇਨ ਦਾ ਐਂਡ ਆਫ ਦਾ ਡੇ ਹਸ਼ਰ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ ਔਰ ਜੋ ਦਲਿਤਾਂ ਦਾ, ਜੋ ਤੇਲੰਗਾਨਾ 'ਚ ਹੋਇਆ, ਹੈਦਰਾਬਾਦ ਯੂਨੀਵਰਸਿਟੀ ਜੋ ਦਲਿਤ ਵਿਦਿਆਰਥੀ ਔਰ ਦਿੱਲੀ 'ਚ ਵੀ ਜਿਨ੍ਹਾਂ ਨੂੰ ਟਾਰਗੇਟ ਕਨਈਆ ਕੁਮਾਰ ਉਹ ਵੀ ਦਲਿਤ, ਔਰ ਇਹ ਸਾਰੇ ਦੇ ਥੱਲੇ ਉਹ ਬੜੇ ਆਪਣੇ ਸੰਭਲ ਕੇ ਇੱਕ ਦੂਜੇ ਨੂੰ ਲੜਾਉਣ ਦਾ ਔਰ ਇੱਕ ਪੂਰਾ ਕੇਸ ਬਿਲਡ ਕਰਕੇ ਕਿਸੇ ਵੇਲੇ ਵੀ ਸਿਵਲ ਵਾਰ ਕਰਵਾ ਦੇਣੀ ਉਹਨਾਂ ਦੇ ਹੁਣ ਹੱਥ-ਵੱਸ ਹੈ। ਸੋ ਕਸ਼ਮੀਰ 'ਚ ਅਲਟੀਮੇਟਲੀ ਮੈਨੂੰ ਨਹੀਂ ਲੱਗਦਾ ਕਿ ਮਹਿਬੂਬਾ ਮੁਫਤੀ ਜਿਹੜੀ ਹੈ ਇਹ ਹੈਂਡਲ ਕਰ ਪਾਏਗੀ। ਸੋ ਸਿੱਖਾਂ ਲਈ, ਸਿੱਖਾਂ ਦੇ ਤਾਂ ਮੰਗ ਜੰਮੂ ਕਸ਼ਮੀਰ 'ਚ ਵੀ ਇਹ ਹੈ ਕਿ ਭਾਈ ਸਾਨੂੰ ਘੱਟ ਗਿਣਤੀ ਮੰਨੋ, ਕਸ਼ਮੀਰੀ ਪੰਡਤਾਂ ਨੂੰ ਘੱਟ ਗਿਣਤੀ ਬਣਾਉਣ ਦੇ ਲਈ ਔਰ ਕਿੰਨੇ ਫੰਡ ਰੱਖੇ ਨੇ ਉਹ ਕਹਿੰਦਾ ਭਾਈ ਸਾਡਾ ਵੀ ਕੁਝ ਕਰੋ ਜੀ। ਸੋ ਇਹਨਾਂ ਦਾ ਵੀਰ ਵਿਕਰਮ ਸੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਜੀ ਹੁਣ ਸਾਡੇ ਦਰਸ਼ਕਾਂ ਦਾ ਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਅਰਜਨ ਸਾਹਿਬ ਰਚਿਤ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਚੁਣਿਆ ਜੀ ਔਰ ਇਹ ਸ਼ਲੋਕ ਹੈ, ਜੀਨ ਕਲਾ ਧਾਰਿਓ ਆਕਾਸ਼ੰ ਬੈਸੰਤਰੰਗ ਬੇਸਟੰਗ, ਜੇਨ ਕਲਾ ਸਸ ਸੂਰ ਨਖਤਰ ਜੋਤ ਜੋਤੰਗ, ਸਾਸੰਗ ਸਰੀਰ ਧਾਰਣੰ, ਜੇਨ ਕਲਾ ਮਾਤ ਗਰਭ ਪ੍ਰਤਪਾਲੰ, ਨੈ ਛੇਦੰਤ ਜਠਰ ਰੋਗਣੈ, ਤੇਨ ਕਲਾ ਅਸਥੰਭੰ ਸਰੋਵਰੰਗ ਨਾਨਕ, ਨੈ ਚਿਜੰਤ ਤਰੰਗ ਤੋਏ ਨੈ ਜੀ। ਜੇਨ ਕਲਾ ਹੈ ਕਿ ਜਿਸ ਨਿਰੰਕਾਰ ਦੀ ਕਲਾ ਦੇ ਨਾਲ, ਹੁਣ ਇਹ ਸਾਰੇ ਸ਼ਲੋਕ ਦਾ ਮੁੱਖ ਅਕਾਲ ਪੁਰਖ ਕਿਵੇਂ ਆਪਣੀ ਕੁਦਰਤ ਦੇ ਵਿੱਚ ਰਚਿਆ ਹੋਇਆ, ਕਿਵੇਂ ਕ੍ਰਿਸ਼ਮੇ ਨੇ ਅਕਾਲ ਪੁਰਖ ਦੇ, ਕਿਵੇਂ ਕਰਾਮਾਤਾਂ ਨੇ। ਬਹੁਤ ਵਾਰ ਅਸੀਂ ਕਰਾਮਾਤ ਹੈਗਾ ਨਾ ਇੱਕ ਮੁੱਠੀ 'ਚ ਕੋਈ ਪਾਇਆ ਜੀ ਮੈਂ ਦਵਾਨੀ ਪਾਵਾਂਗਾ ਚਵਾਨੀ ਕੱਢਾਂਗਾ, ਇਹ ਨਹੀਂ ਹੈ। ਗੁਰੂ ਸਾਹਿਬ ਨੇ ਜਦੋਂ ਸਿੱਖ ਦੇਖਦਾ ਕੁਦਰਤ ਨੂੰ ਤੇ ਕਹਿੰਦਾ ਬਲਿਹਾਰ 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 ਬਲਿਹਾਰੀ ਜੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਬਿਹਾਰ, ਉਹ ਕਹਿੰਦਾ ਵਾਹ ਵਾਹ, ਪਹਾੜ ਦੇਖਦਾ, ਸਮੁੰਦਰ ਦੇਖਦਾ, ਪੰਛੀਆਂ ਦੇ ਰੰਗ ਬਰੰਗੇ ਦੇਖਦਾ, ਉਹਨਾਂ ਦੇ ਰੰਗ ਉਹਨਾਂ 'ਚ ਕਿਵੇਂ ਚਿੱਤਰੇ ਹੋਏ ਨੇ, ਜੰਗਲੀ ਜਾਨਵਰ ਦੇਖਦਾ, ਵਨਸਪਤੀ ਦੇਖਦਾ ਤੇ ਉਹਦੇ ਲਈ ਹੁੰਦਾ ਵਾਹੋ ਵਾਹੋ ਕਾ ਕੀਆ ਤਮਾਸ਼ਾ, ਚਾਰ ਚਫੇਰੇ ਵਾਹ ਵਾਹ ਹੈ। ਔਰ ਇਹੀ ਭਾਵ ਇਸ ਸ਼ਲੋਕ ਦਾ, ਜੇਨ ਕਲਾ ਧਾਰਿਓ ਆਕਾਸ਼ੰ, ਜਿਸ ਨਿਰੰਕਾਰ ਨੇ ਕਲਾ ਕਰਕੇ ਕਿਵੇਂ ਅਸਮਾਨ ਸਿਰ ਦੇ ਉੱਤੇ ਛਤਰੀ ਦੀ ਤਰ੍ਹਾਂ ਤਾਣਿਆ ਹੋਇਆ, ਕਿਵੇਂ ਖੜਾ ਕੀਤਾ ਹੋਇਆ ਅਸਮਾਨ ਨੂੰ ਜੀ। ਬੈਸੰਤਰੰਗ ਬੇਸਟੰਗ, ਹੁਣ ਲੱਕੜ ਦੇ ਅੰਦਰ ਅੱਗ ਹੈ, ਹੁਣ ਅੱਗ ਨੂੰ ਲੁਕੋਇਆ ਹੋਇਆ ਹੈ ਲੱਕੜ ਦੇ ਥੱਲੇ, ਲੱਕੜਾਂ ਤਾਂ ਸੁੱਕੀਆਂ ਨੇ, ਤੁਸੀਂ ਬਾੜ ਦਿਓ ਉਹਦੇ ਵਿੱਚੋਂ ਅੱਗ ਨਿਕਲਦੀ ਹੈ। ਹੁਣ ਅਦਰਵਾਈਜ਼ ਅੱਗ ਤੇ ਲੱਕੜ ਦਾ ਕੋਈ ਮੇਲ ਨਹੀਂ, ਲੇਕਿਨ ਉਸ ਨਿਰੰਕਾਰ ਦੀ ਕਲਾ ਹੈ ਕਿ ਲੱਕੜ ਦੇ ਅੰਦਰ ਅੱਗ ਲਕੋਈ ਹੋਈ ਹੈ, ਬਸੰਤਰ ਅੱਗ ਨੂੰ ਕਹਿੰਦੇ ਨੇ। ਜੇਨ ਕਲਾ ਸਸ ਸੂਰ ਨਖਤਰ ਜੋਤੰਗ, ਅਸਮਾਨ ਵੱਲ ਰਾਤ ਨੂੰ ਨਜ਼ਰ ਮਾਰੋ, ਸਸ ਦਿਨ ਵੇਲੇ ਸੂਰਜ ਹੈ, ਸਸ ਸ਼ਾਮ ਵੇਲੇ ਸੂਰ ਹੈ, ਸੂਰ ਸੂਰਜ ਹੈ, ਸ਼ਸ਼ ਚੰਦਰਮਾ ਔਰ ਤਾਰੇ ਨਖੱਤਰ, ਉਹਨਾਂ ਦੇ ਵਿੱਚ ਚਾਨਣ ਹੈ, ਸੂਰਜ ਚਾਨਣ ਹੈ, ਚੰਦਰਮਾ 'ਚ ਠੰਡਾ ਕਰਨ ਵਾਲਾ ਚਾਨਣ ਹੈ, ਤਾਰਿਆਂ 'ਚ ਚਾਨਣ ਹੈ। ਉਹਦੀ ਕਲਾ ਨੇ ਕਿਵੇਂ ਸੂਰਜ ਚੰਦਰਮਾ ਤਾਰਿਆਂ ਦੇ ਵਿੱਚ ਚਾਨਣ ਰੱਖਿਆ। ਸਾਸੰਗ ਸਰੀਰ ਧਾਰਣ, ਹੁਣ ਇਸ ਸਰੀਰ ਦੇ ਵਿੱਚ ਕਿਵੇਂ ਸਾਹ ਦੀ ਮਾਲਾ ਚਲਾਈ ਹੋਈ ਹੈ ਜੀ। ਜੇ ਆ ਗਿਆ ਸਾਹ ਤਾਂ ਹੈ, ਨਹੀਂ ਹੈ ਤਾਂ, ਪਰ ਕਿਵੇਂ ਸਾਹ ਆ ਰਿਹਾ ਜਾ ਰਿਹਾ, ਕਿਵੇਂ ਆਕਸੀਜਨ ਅੰਦਰ ਜਾ ਰਹੀ ਹੈ, ਕਾਰਬਨ ਡਾਈਆਕਸਾਈਡ ਬਾਹਰ ਆ ਰਹੀ ਹੈ। ਕੋਈ ਸਾਡੇ ਕੋਲ ਤਾਂ ਰਿਮੋਟ ਨਹੀਂ ਹੈ, ਉਹਨੇ ਐਸੀ ਮਾਲਾ ਫਿੱਟ ਕੀਤੀ ਹੈ, ਫਿੱਟ ਕਰਕੇ ਛੱਡ ਦਿੱਤਾ। ਸਾਡੇ ਤਾਂ ਜੇ ਚਾਰਜ ਨਾ ਕਰੋ ਫੋਨ ਸਵੇਰ ਘੰਟੇ ਬਾਅਦ ਤਾਂ ਮੁੱਕਿਆ ਹੁੰਦਾ, ਉਹਨੇ ਐਸਾ ਚਾਰਜ ਕਰਕੇ ਪਾਇਆ ਕਿ ਸਾਹਾਂ ਦੀ ਜਿਹੜੀ ਹੈ ਉਹ ਮਾਲਾ ਜਿਹੜੀ ਹੈ ਉਹ ਚੱਲ ਰਹੀ ਹੈ। ਜੇਨ ਕਲਾ ਮਾਤ ਗਰਭ ਪ੍ਰਤਪਾਲਨ, ਇਹ ਵੀ ਬੜਾ ਕ੍ਰਿਸ਼ਮਾ ਹੈ। ਜਦੋਂ ਤੁਸੀਂ ਮੈਡੀਕਲ ਸਾਇੰਸ ਦੇ ਵਿੱਚ ਯੂਟਰਸ ਦਾ ਸਟਰਕਚਰ ਦੇਖਦੇ ਹੋ, ਬੱਚਾਦਾਨੀ, ਉਹਦਾ ਸਾਈਜ਼ ਕਿਵੇਂ, ਉਹਦੇ 6 ਪੌਂਡ 8 ਪੌਂਡ 10 ਪੌਂਡ ਕਈ ਵਾਰੀ 12 ਬੱਚੇ ਜਦੋਂ ਜੰਮਦੇ ਨੇ, ਕਿੰਨਾ ਉਹਦਾ ਸਾਈਜ਼ ਹੁੰਦਾ ਹੈ ਤੇ ਕਿਵੇਂ ਉਸ ਨੂੰ। ਔਰ ਗੁਰਬਾਣੀ 'ਚ ਬਹੁਤ ਸਾਰੀ ਥਾਂ ਤੇ ਜਦੋਂ ਗਰਭ ਦਾ ਜ਼ਿਕਰ ਹੋਇਆ, ਯੂਟਰਸ ਦਾ ਜ਼ਿਕਰ ਹੋਇਆ ਤੇ ਇੱਕ ਅੱਗ ਦਾ ਜ਼ਿਕਰ ਹੈ ਜਿਹਨੂੰ ਜਠਰਾ ਅਗਨੀ ਕਹਿੰਦੇ ਨੇ। ਔਰ ਉਸ ਦਾ ਨਾਂ ਹੈ ਕਿ ਉਸ ਜਿਵੇਂ ਉਦਰ ਦੇ ਵਿੱਚ ਜਿਹੜੀ ਢਿੱਡ ਦੇ ਵਿੱਚ ਅੱਗ ਹੈ ਉਹ ਉਦਰਾ ਅਗਨੀ ਹੈ, ਤੇ ਜਿਹੜੀ ਯੂਟਰਸ ਦੇ ਵਿੱਚ ਅੱਗ ਹੈ ਉਹ ਜਠਰਾ ਅਗਨੀ। ਔਰ ਇਸ ਨੂੰ ਜਦੋਂ ਤੁਸੀਂ ਦੇਖਦੇ ਹੋ ਕਿ ਵੀ ਕਿਵੇਂ ਗੁਰੂ ਸਾਹਿਬ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਹੈ
कि जेन कला मात गर्भ प्रतिपालन, उस निरंकार दी कला देखो कि उस छोटी जी हनेर गुफा दे विच, जिन्हों असीं जदों आनंद साहब दे विच पढ़दे हैं कि भाई किवें हर जियो गुफा अंदर रख के वाजा पवन वजाए। वो गुफा है, गुफा का एक मूँह एक सिरा खुला हुंदा है, अंदरों बंद हुंदा है। सो यूट्रस का ये स्ट्रक्चर है, हर जियो गुफा अंदर रख के वाजा पवन वजाया, वजाया वाजा पौन, 9 द्वारे प्रगट किए 10वां गुप्त रखाया। हुण पौन का वाजा जे हार्ट बीट है तो बच्चा जमद्या कराई करदा है, चीक मारदा है, फिर हुंदा है कि जन्म हो गया। हुण उन्होंने गुरु साहब ने कहा देखो ये किस केड़ी जबरदस्त कला है उस निरंकार दी, नै छेदंत जठर रोगणे, कि उस यूट्रस दे विच उस थां दे उत्ते जठर अग्नि तो, उस अग तो बचा के रखा होया है। तेन कला स्तंभंग सरोवरंग नानक नै छजंत तरंग तोयणे, कि जेड़ा मनुख परमात्मा का आसरा लैंदा है वो उस सरोवर की न्याई है, जिस सरोवर नूं निरंकार ने थम्मिया होया अपने नाम दे नाल, नै छजंत तरंग तोए ने। उस जिहड़ा निरंकार नाल जुड़ी हुई रूह है उन्होंने कोई भी हुलारा, कोई भी लहर, कोई भी विकार, कोई भी कमजोरी उन्होंने अपने निशाने तो डेग नहीं सकती। ये निरंकार की कला है और यही अज का विचार है। डॉक्टर साहब तुहाडा बहुत बहुत शुक्रिया, तुसीं अज दा विचार साडे दर्शकां नाल साझा कीता। इस नाल अपने व्यूअर्स कराने इजाजत। व्यूअर्स साडे प्रोग्राम दा समय इत्थे समाप्त हुंदा। तुसीं अपनी राय ते सुझाव सानूं भेजना ना भुलना साडे इस पते ते sos@tvg4.tv ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ ਟੀਵੀ 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।